ਅਮਰੀਕਾ ਦੇ ਵਿੱਚ ਵੀ ਇਨਜਸਟਿਸ ਬਹੁਤ ਲੋਕਾਂ ਨਾਲ ਹੁੰਦਾ ਹੈਗਾ। ਅੱਜ ਇੱਕ ਸਟੋਰੀ ਸਾਹਮਣੇ ਆਈ ਆ ਜਿਸ ਦੇ ਮੁਤਾਬਕ 38 ਸਾਲ ਇੱਕ ਬੰਦੇ ਨੇ ਜੇਲ੍ਹ ਦੇ ਵਿੱਚ ਕੱਟੇ ਹੈਗੇ ਆ। 1983 ਦੇ ਵਿੱਚ ਇੱਕ ਮਰਡਰ ਹੋਇਆ ਸੀ ਤੇ ਨਾਲ 2 ਅਟੈਂਪਟਡ ਮਰਡਰਸ ਦੇ ਸਬੰਧ ਦੇ ਵਿੱਚ। ਤੇ ਹੁਣ ਜਦੋਂ ਡੀਐਨਏ ਐਵੀਡੈਂਸ ਪੇਸ਼ ਹੋਇਆ ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਮੁਤਾਬਕ, ਉਸ ਤੋਂ ਬਾਅਦ ਉਹ ਇਨੋਸੈਂਟ ਪਾਇਆ ਗਿਆ। ਮੌਰੀਸ ਹੇਸਟਿੰਗ 69 ਸਾਲਾਂ ਦਾ, ਉਸ ਨੂੰ ਅਕਤੂਬਰ 20 ਨੂੰ ਜਿਹੜੀ ਕੋਰਟ ਦੀ ਹੀਅਰਿੰਗ ਹੋਈ ਆ, ਉਹਦੇ ਵਿੱਚ ਪ੍ਰੋਸੀਕਿਊਟਰਸ ਤੇ ਉਹਦੇ ਲਾਇਰਸ ਨੇ ਇੱਕ ਲਾਸ ਐਂਜਲਸ ਇਨੋਸੈਂਸ ਪ੍ਰੋਜੈਕਟ ਦੇ ਤਹਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਸ ਐਂਜਲਸ ਦਾ ਜੋ ਉਸ ਨੂੰ ਜਿਹੜਾ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆ ਹੈਗਾ। ਕਹਿੰਦੇ ਵੀ ਉਹ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਨਹੀਂ ਸੀ, ਜਿਸ ਕ੍ਰਾਈਮ ਲਈ ਉਸ ਨੇ 38 ਸਾਲ ਜੇਲ੍ਹ ਦੇ ਵਿੱਚ ਜਿਹੜੇ ਆ ਬਿਤਾ ਦਿੱਤੇ ਹੈਗੇ ਆ। ਜਦੋਂ ਹੇਸਟਿੰਗ ਨੂੰ ਛੱਡਿਆ ਗਿਆ, ਉਹ ਕਹਿੰਦਾ ਵੀ ਮੈਂ ਹੁਣ ਬਾਕੀ ਜਿਹੜੇ ਮੇਰੇ ਜ਼ਿੰਦਗੀ ਦੇ ਦਿਨ ਰਹਿੰਦੇ ਆ, ਉਹਨਾਂ ਨੂੰ ਇੰਜੋਏ ਕਰਨਾ ਚਾਹੁੰਦਾ। ਮੈਂ ਕਿਸੇ ਦੇ ਉੱਤੇ ਫਿੰਗਰ ਪੁਆਇੰਟਿੰਗ ਨਹੀਂ ਕਰਨਾ ਚਾਹੁੰਦਾ, ਪਰ ਪਹਿਲੇ ਦਿਨ ਤੋਂ ਹੀ ਮੈਂ ਸਾਰਿਆਂ ਨੂੰ ਕਹਿ ਰਿਹਾ ਸੀ ਵੀ ਮੈਂ ਇਹ ਗਲਤ ਕੰਮ ਨਹੀਂ ਕੀਤਾ ਹੈਗਾ, ਮੈਂ ਇਹਦੇ ਵਿੱਚ ਇਨਵੋਲਵ ਨਹੀਂ ਹੈਗਾ। ਇਹਦੇ ਵਿੱਚ ਵਿਕਟਮ ਰੋਬਰਟਾ ਵਾਈਡਨਮਾਇਰ ਕਰਕੇ ਇੱਕ ਬੀਬੀ ਸੀ, ਜਿਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਸੀ ਤੇ ਉਸ ਨੂੰ ਗੋਲੀ ਦੇ ਨਾਲ ਮਾਰ ਕੇ ਉਸਦੀ ਕਾਰ ਦੇ ਵਿੱਚ ਹੀ ਉਹਦੀ ਬੋਡੀ ਰੱਖੀ ਗਈ ਸੀ। ਜੀ। ਹੇਸਟਿੰਗ ਨੂੰ ਸਪੈਸ਼ਲ ਸਰਕਮਸਟਾਂਸ ਦੇ ਅੰਡਰ ਮਰਡਰ ਚਾਰਜ ਕਰ ਦਿੱਤਾ ਗਿਆ ਸੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ। ਡੈਥ ਪੈਨਲਟੀ ਦੇ ਸੰਬੰਧ ਦੇ ਵਿੱਚ ਜੂਰੀ ਡੈਡਲੌਕ ਹੋ ਗਈ ਸੀ। ਜਦੋਂ ਸੈਕੰਡ ਜੂਰੀ ਦੀ ਕਨਵਿਕਸ਼ਨ ਹੋਈ ਤੇ ਉਸ ਨੂੰ ਲਾਈਫ ਇੰਪ੍ਰਿਜ਼ਨਮੈਂਟ 1988 ਦੇ ਵਿੱਚ ਦੇ ਦਿੱਤੀ ਗਈ। ਉਸੇ ਟਾਈਮ ਤੋਂ ਹੇਸਟਿੰਗ ਨੇ ਆਪਣਾ ਜੋ ਇਨੋਸੈਂਸ ਆ ਉਸ ਨੂੰ ਮੇਨਟੇਨ ਰੱਖਿਆ, ਜਦੋਂ ਤੋਂ ਹੀ ਉਸ ਨੂੰ ਅਰੈਸਟ ਕੀਤਾ ਗਿਆ ਸੀ। ਜਦੋਂ ਵਿਕਟਮ ਦੀ ਆਟੋਪਸੀ ਹੋਈ ਸੀ ਤਾਂ ਕੋਰਨਰ ਨੇ ਸੈਕਸ਼ੂਅਲ ਅਸੌਲਟ ਐਗਜ਼ਾਮੀਨੇਸ਼ਨ ਤੇ ਸੀਮਨਸ ਵਗੈਰਾ ਡਿਟੈਕਟ ਕੀਤੇ ਸੀ, ਉਹਦਾ ਓਰਲ ਸਵੈਬ ਵੀ ਕੀਤਾ ਸੀ। ਤੇ ਫਾਈਨਲੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਇੱਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਨੇ ਜਿਹੜਾ ਇਨੋਸੈਂਸ ਪ੍ਰੋਜੈਕਟ ਸ਼ੁਰੂ ਕੀਤਾ ਹੈ, ਉਹਦੇ ਤਹਿਤ ਉਹਨਾਂ ਨੇ ਇਹਦਾ ਹੇਸਟਿੰਗਸ ਦਾ ਡੀਐਨਏ ਟੈਸਟ ਕਰਾਇਆ। 2000 ਦੇ ਵਿੱਚ ਵੀ ਕਰਾਇਆ ਸੀ, ਪਰ ਉਸ ਟਾਈਮ ਦੇ ਉੱਤੇ ਉਸਨੇ ਰਿਕੁਐਸਟ ਕੀਤਾ ਸੀ ਵੀ ਮੇਰਾ ਕਰੋ, ਡੀਐਨਏ ਜਿਹੜਾ ਆ ਉਹ ਨਾ ਕਰ ਦਿੱਤੀ ਸੀ। ਪਰ ਲੇਟਲੀ 2020 ਦੇ ਵਿੱਚ ਉਹਦਾ ਜਦੋਂ ਡੀਐਨਏ ਟੈਸਟ ਕਰਾਇਆ ਗਿਆ, ਇੱਕ ਹੋਰ ਸਸਪੈਕਟ ਜੋ ਆਲਰੇਡੀ ਜੇਲ੍ਹ ਦੇ ਵਿੱਚ ਸੀਗਾ, ਉਸ ਦੇ ਨਾਲ ਡੀਐਨਏ ਟੈਸਟ ਉਸ ਲੇਡੀ ਦਾ ਮੈਚ ਕਰ ਗਿਆ, ਜਿਸ ਟਾਈਮ ਦੇ ਉੱਤੇ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਸੀ ਤੇ ਉਹ ਸਸਪੈਕਟ ਦੀ ਮੌਤ ਵੀ ਜੇਲ੍ਹ ਦੇ ਵਿੱਚ ਹੋ ਗਈ ਸੀਗੀ। ਸੋ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਹ ਕਿਹਾ ਵੀ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ, ਪਰ ਜਿਹੜੇ ਬੰਦੇ ਦੇ 38 ਸਾਲ ਜੇਲ੍ਹ ਦੇ ਵਿੱਚ ਚਲ ਗਏ, ਉਹ ਕਿੱਥੋਂ ਵਾਪਸ ਆਉਣਗੇ।